PM ਮੋਦੀ's ਟਵਿੱਟਰ ਹੈਂਡਲ ਬਰੀਫਲੀ ਕੰਪਰੋਮਾਈਜ਼ਡ। ਹੁਣ ਜਿੱਥੇ ਬੈਠਾ ਉਹ ਝੂਠ ਕਰਦਾ, ਟਵਿੱਟਰ ਕਰ ਰਿਹਾ ਹੁੰਦਾ ਹੈ, ਕੱਲ ਉਹਨੂੰ ਜਿਹੜਾ ਹੈਕ ਕਰ ਲਿਆ ਔਰ ਉਹਨਾਂ ਨੇ ਉਹਦੇ ਤੇ ਪੋਸਟ ਕਰ ਦਿੱਤਾ ਕਿ ਜੀ ਅਸੀਂ ਜਿਹੜਾ ਹੈ ਇਹਨੂੰ ਹੁਣ ਜਿਹੜੀ ਕਰੰਸੀ ਹੈ ਆਫੀਸ਼ੀਅਲੀ ਅਡਾਪਟਡ ਬਿਟਕੋਇਨ ਐਜ਼ ਲੀਗਲ ਟੈਂਡਰ। ਕੱਲ ਕਿਵੇਂ ਜੰਮੂ ਕਸ਼ਮੀਰ ਦੀ ਪੁਲਿਸ ਦੀ ਗੱਡੀ ਦੇ ਉੱਤੇ ਜਿਹੜਾ ਉਹ ਮਿਲੀਟੈਂਟਸ ਦਾ ਅਟੈਕ ਹੁੰਦਾ, 2 ਪੁਲਿਸ ਵਾਲੇ ਮਾਰੇ ਜਾਂਦੇ ਨੇ, 12 ਜ਼ਖਮੀ ਹੁੰਦੇ ਨੇ ਔਰ ਮੇਨ ਜਿਹੜਾ ਸ੍ਰੀਨਗਰ ਦੇ ਉਹ ਸਾਰੇ ਦੇ ਵਿੱਚ ਹੁਣ ਇੰਡੀਆ ਬਿਲੋਂਗਸ ਟੂ ਹਿੰਦੂਜ਼ ਨਾਟ ਹਿੰਦੂਵਾਦੀ। ਰਾਹੁਲ ਗਾਂਧੀ ਇਨ ਜੈਪੁਰ। ਭਾਈ ਰਾਹੁਲ ਗਾਂਧੀ ਨੇ ਜੈਪੁਰ ਦੇ ਇਸ ਇਕੱਠ ਦੇ ਵਿੱਚ ਆਪਣਾ ਸੈਕੂਲਰਿਜ਼ਮ ਦਾ ਜਿਹੜਾ ਕਾਂਗਰਸ ਦਾ ਅਵਾਰਡ ਏਜੰਡਾ ਸੀ ਉਹਨੂੰ ਤਲਾਂਜਲੀ ਦੇ ਦਿੱਤੀ ਔਰ ਉਸ ਪਬਲਿਕ ਪਲੇਟਫਾਰਮ ਤੇ ਉਹਨੇ ਕਿਹਾ ਕਿ ਉਹ ਹਿੰਦੂ ਹੈ ਔਰ ਜਿੰਨੇ ਵੀ ਨੇ ਇੱਥੇ ਜਾਂ ਭਾਰਤ ਦੇ ਵਿੱਚ ਉਹ ਹਿੰਦੂ ਨੇ। ਉਹਨੇ ਕਿਹਾ ਜੀ ਅਸੀਂ ਗਾਂਧੀ ਵਰਗੇ ਸੱਚੇ ਹਿੰਦੂ ਹਾਂ ਔਰ ਜਿਹੜੀ BJP ਹੈ ਉਹ ਹਿੰਦੂਵਾਦੀ ਹੈ, ਨੱਥੂਰਾਮ ਗੋਡਸੇ ਵਰਗੀ। ਉਹਨੇ ਕਿਹਾ ਵੀ ਉਹ ਹਿੰਦੂ ਫੇਕ ਹੈ, ਝੂਠਾ ਹੈ, ਜਿਹੜਾ ਹਿੰਦੂਵਾਦੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम ਅਮਰਜ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਰ ਸੈਂਟਰ ਤੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 13 दिसंबर 2021 मगर नानकशाही संवत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਨ ਕੇਬਲ, ਬੈਲਫਾਈਲ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਜਿਸ ਤਰ੍ਹਾਂ ਕਿ ਆਪਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅੱਜ ਜਿਹੜੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਗੁਰਬਚਨ ਸਿੰਘ ਜੀ ਵੱਲੋਂ ਔਰ ਇਹਨਾਂ ਨੇ TV84 ਦੀ ਸਮੁੱਚੀ ਟੀਮ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਔਰ ਇਹਨਾਂ ਬੇਨਤੀ ਕੀਤੀ ਹੈ ਕਿ TV84 ਦੇ ਦਰਸ਼ਕਾਂ ਤਾਈਂ ਕਿ ਅਸੀਂ ਜਦੋਂ ਤੱਕ ਆਪਣੇ ਆਪ ਤੋਂ ਸ਼ੁਰੂ ਕਰਕੇ ਕੌਮੀ ਵੀ ਜਿਹੜੀਆਂ ਪਹੁੰਚ ਨਹੀਂ ਰਹੀਆਂ ਸੇ ਜੇ ਅਸੀਂ ਸਾਡੇ ਅਦਾਰੇ ਮਜ਼ਬੂਤ ਕਰ ਸਕੇ ਤਾਂ ਸਾਡੀ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਦੇ ਦੇਣਦਾਰ ਹੋਵਾਂਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਬਚਨ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਕਰੰਟ ਇਸ਼ੂਜ਼ ਨੇ ਔਰ ਜਿਹੜੀਆਂ ਵੀਕਐਂਡ ਦੀਆਂ ਖਬਰਾਂ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਮੈਂ ਇੱਕ ਹਿੰਦੂ ਹਾਂ ਅਤੇ ਭਾਰਤ ਇੱਕ ਹਿੰਦੂ ਰਾਸ਼ਟਰ ਹੈ। ਸੋ BJP ਇਸ ਨੂੰ ਹਿੰਦੂਤਵਾਦੀ ਬਣਾਉਣਾ ਚਾਹੁੰਦੀ ਹੈ। ਸੋ ਕਾਂਗਰਸ ਪਾਰਟੀ ਦੀ ਇਹ ਪੋਜੀਸ਼ਨ ਦੱਸਦੀ ਹੈ ਕਿ ਕਾਂਗਰਸ ਨੇ ਵੀ ਸਿੱਖਾਂ, ਮੁਸਲਮਾਨਾਂ, ਈਸਾਈਆਂ ਅਤੇ ਦਲਿਤਾਂ ਨੂੰ ਹਿੰਦੂ ਐਲਾਨ ਦਿੱਤਾ ਹੈ। ਸੋ ਹੁਣ ਭਾਰਤ ਵਿੱਚ ਡਿਬੇਟ ਹਿੰਦੂ ਅਤੇ ਹਿੰਦੂਤਵਾ ਵਿਚਾਲੇ ਹੈ।
ਨਾ ਕਿ ਸੈਕੂਲਰ ਭਾਰਤ ਅਤੇ ਹਿੰਦੂਤਵੀ ਭਾਰਤ ਵਿਚਾਲੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਰਬਚਨ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ। ਇਹ ਜਿਹੜੀਆਂ ਸਪਾਂਸਰਸ਼ਿਪਸ ਪਿਛਲੇ ਕੁਝ ਦਿਨਾਂ ਤੋਂ ਅਸੀਂ ਜਿਹੜਾ ਡਿਸਕਸ ਕਰ ਰਹੇ ਸੀ, ਇਹ ਬਹੁਤ ਸਾਰੇ ਉਹ ਵੀਰ ਨੇ ਜਿਨ੍ਹਾਂ ਨੇ ਦਸਵੰਧ ਨੈਟਵਰਕ ਦੇ ਥੱਲੇ ਜਦੋਂ ਨਵੰਬਰ ਦੇ ਪਹਿਲੇ ਹਫਤੇ ਇਹ ਇੱਕ ਕੈਂਪੇਨ ਹੋਈ, ਇੱਕ ਹਫਤੇ ਤੋਂ ਜ਼ਿਆਦਾ ਲਈ, ਉਸ ਦੇ ਵਿੱਚ ਉਹਨਾਂ ਨੇ ਡੋਨੇਟ ਕੀਤਾ। ਅਸੀਂ ਕਿਉਂਕਿ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ ਸੀ, ਉਹਨਾਂ ਨੂੰ ਅਸੀਂ ਸਪਾਂਸਰ ਦੇ ਤੌਰ ਤੇ ਲਿਆ। ਪਰ ਸਾਡੀ ਟੀਮ ਨੇ, ਮੈਨੇਜਮੈਂਟ ਨੇ ਫੈਸਲਾ ਕੀਤਾ ਹੈ ਕਿ ਵੀ ਅਸੀਂ ਜਿਹੜੇ ਬਾਕੀ ਬਚੇ ਨੇ ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰਾਂਗੇ, ਜਿਹੜੇ ਹੋਰ ਨਾਂ ਨੇ। ਲੇਕਿਨ ਸਪਾਂਸਰਸ਼ਿਪ ਐਕਸਕਲੂਸਿਵਲੀ ਉਹੀ ਹੋਏਗੀ ਜਿਹੜੀ ਇਸ ਪ੍ਰੋਗਰਾਮ ਨੂੰ ਫੋਕਸ ਕਰਕੇ ਹੋਏ। ਔਰ ਜਿਵੇਂ ਅਸੀਂ ਕਿਹਾ ਸੀ ਕਿ ਮਿਨੀਮਮ ਅਸੀਂ $1000 ਦੀ ਜਿਹੜੀ ਐਕਸਪੈਕਟੇਸ਼ਨ ਹੁੰਦੀ ਹੈ ਕਿਸੇ ਵੀ ਸਪਾਂਸਰ ਤੋਂ, ਵੱਧ ਤੋਂ ਵੱਧ ਕੋਈ ਵੀ ਜਿੰਨੀ ਵੀ ਕਰ ਸਕਦਾ ਹੋਏ ਇਹ ਅਸੀਂ ਐਪਰੀਸ਼ੀਏਟ ਕਰਾਂਗੇ। ਔਰ ਜਿਵੇਂ ਵੀਰ ਗੁਰਬਚਨ ਸਿੰਘ ਹੋਰਾਂ ਦੇ ਹਵਾਲੇ ਨਾਲ ਇਹ ਕਿਹਾ ਗਿਆ ਕਿ ਉਹਨਾਂ ਨੇ ਉਸ ਘਟਨਾ ਵੱਲ ਜਿਹੜਾ ਉਹ ਇਸ਼ਾਰਾ ਕੀਤਾ ਹੈ। ਪਿਛਲੇ ਦਿਨਾਂ 'ਚ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਤਿਹਾੜ ਜੇਲ੍ਹ 'ਚ ਇੱਕ ਨੌਜਵਾਨ ਮੱਤੇਵਾਲ ਪਿੰਡ ਤੋਂ ਜਿਨ੍ਹਾਂ ਮਨਪ੍ਰੀਤ ਸਿੰਘ, ਜਿਹੜੇ ਬਿਲਕੁਲ ਹੈਲਥੀ 2-2.5 ਘੰਟੇ ਐਕਸਰਸਾਈਜ਼ ਕਰਨ ਵਾਲੇ, ਵੈਲ ਬਿਲਟ, ਉਹਨਾਂ ਨੂੰ ਕਿਵੇਂ ਖੁਦਕੁਸ਼ੀ ਦਾ ਕੇਸ ਬਣਾ ਕੇ ਜਿਹੜਾ ਆਪ ਹੀ ਟਾਰਚਰ ਕਰਕੇ ਮਾਰਿਆ। ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਐਕਸਕਲੂਸਿਵ ਇੰਟਰਵਿਊ TV 84 ਦੇ ਨਾਲ ਸੀ, ਉਹਦੀ ਚਰਚਾ ਵੀ ਚਾਰ ਚੁਫੇਰੇ ਸਿੱਖ ਜਗਤ ਦੇ ਵਿੱਚ ਹੋਈ। ਔਰ ਅਸੀਂ ਇਹ ਕਿਹਾ ਸੀ ਕਿ ਵੀ ਇਹ ਇੱਕ ਤੈਅਸ਼ੁਦਾ ਨੀਤੀ ਹੈ ਭਾਰਤੀ ਏਜੰਸੀਆਂ ਦੀ ਕਿ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ, ਖਾਸ ਤੌਰ 'ਤੇ ਤਿਹਾੜ ਜੇਲ੍ਹ, ਜਿੱਥੇ ਕਿ ਇਹ ਸਾਰੇ ਅਣਖੀ ਨੌਜਵਾਨ ਪੰਜਾਬ ਦੇ, ਉਹਨਾਂ ਨੂੰ NSA ਵਾਲਿਆਂ ਨੇ ਪੰਜਾਬ 'ਚੋਂ ਚੁੱਕ ਕੇ ਉੱਥੇ ਲਿਜਾ ਕੇ ਬੰਦ ਕੀਤਾ ਹੋਇਆ ਕਿ ਉਹ ਉਹਨਾਂ ਦੀ ਸਪਿਰਿਟ ਨੂੰ ਤੋੜ ਨਹੀਂ ਸਕੇ, ਅੱਡ-ਅੱਡ ਤਰ੍ਹਾਂ ਦੇ ਟਾਰਚਰਸ ਰਾਹੀਂ ਵੀ। ਔਰ ਉੱਥੇ ਵੀ ਕਈਆਂ ਨੂੰ ਉਹਨਾਂ ਨੇ ਹੋਰ ਕ੍ਰਿਮੀਨਲਸ ਦੇ ਨਾਲ ਬੰਦ ਕੀਤਾ ਹੁੰਦਾ ਹੈ ਤਾਂ ਕਿ ਉਹਨਾਂ ਨੂੰ ਹਰਾਸ ਕੀਤਾ ਜਾਏ। ਸੋ ਉਹਨਾਂ ਨੇ ਇਹ ਨੀਤੀ ਬਣਾਈ ਲੱਗਦੀ ਹੈ ਹੁਣ ਕਿ ਇਹਨਾਂ ਨੂੰ ਇੱਕ-ਇੱਕ ਕਰਕੇ ਜੇਲ੍ਹ ਦੇ ਵਿੱਚ ਹੀ ਮਾਰ ਕੇ ਬਾਅਦ 'ਚੋਂ ਦੀਨ ਦਿਆਲ ਉਪਾਧਿਆਏ ਹਸਪੀਟਲ ਲੈ ਜਾਂਦੇ ਨੇ, ਜਿਨ੍ਹਾਂ ਦੇ ਨਾਲ ਉਹੀ ਏਜੰਸੀਆਂ ਦਾ ਨੈਟਵਰਕ ਹੈ। ਉਹਨਾਂ ਦੀ ਪੋਸਟਮਾਰਟਮ ਰਿਪੋਰਟ 'ਚੋਂ ਵੀ ਇਹੀ ਸਾਬਤ ਕੀਤਾ ਜਾਂਦਾ ਹੈ ਕਿ ਜੀ ਇਹਨਾਂ ਨੇ ਖੁਦਕੁਸ਼ੀ ਕੀਤੀ। ਔਰ ਇਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਇਸ ਕਿਸਮ ਦੀਆਂ ਘਟਨਾਵਾਂ ਪਹਿਲੇ ਪੀਰੀਅਡ 'ਚ ਵੀ ਹੋਈਆਂ, ਪਰ ਹੁਣ ਇੱਕ ਹਫ਼ਤੇ ਦੇ ਨੋਟਿਸ 'ਤੇ ਅਜੇ ਅਸੀਂ ਮਨਪ੍ਰੀਤ ਸਿੰਘ ਦੀ ਇਸ ਕਿਸਮ ਦੇ ਤਰੀਕੇ ਨਾਲ ਕੀਤੀ ਗਈ ਮੌਤ ਦੇ ਉਹ ਸਾਰੀ ਖਬਰ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਤਿਹਾੜ ਜੇਲ੍ਹ 'ਚੋਂ ਸਾਨੂੰ ਇਹ ਖਬਰ ਮਿਲਦੀ ਹੈ ਕਿ ਕਿਵੇਂ 7 ਸਾਲ ਤੋਂ ਸੋਹਣ ਸਿੰਘ ਨਾਂ ਦੇ ਨੌਜਵਾਨ, ਜਿਹੜੇ ਕਿ ਦਿੱਲੀ ਦੇ ਹੀ ਰਹਿਣ ਵਾਲੇ, ਫਰੋਮ ਵੈਸਟ ਦਿੱਲੀ ਏਰੀਆ, ਔਰ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਜੇਲ੍ਹ 'ਚ ਟਾਰਚਰ ਕਰਕੇ ਮਾਰ ਮੁਕਾਇਆ ਗਿਆ ਔਰ ਉਹਨਾਂ ਦੀ ਮੌਤ ਨੂੰ ਵੀ ਖੁਦਕੁਸ਼ੀ ਸਾਬਤ ਕੀਤਾ ਗਿਆ। ਉਹ ਤਿਹਾੜ ਜੇਲ੍ਹ ਦੀ ਬੈਰਕ ਨੰਬਰ 2 ਦੇ ਵਿੱਚ ਸਨ। ਇਹ 5 ਭੈਣਾਂ ਦਾ ਇੱਕੋ ਇੱਕ ਭਰਾ ਸੀ ਔਰ ਉਸ ਨੂੰ 7 ਸਾਲ ਤੋਂ ਜਿਹੜਾ ਜੇਲ੍ਹ 'ਚ ਰੱਖ ਕੇ ਅੱਡ-ਅੱਡ ਤਰੀਕਿਆਂ ਨਾਲ ਟਾਰਚਰ ਕੀਤਾ ਜਾ ਰਿਹਾ ਸੀ। ਐਸੀ ਬੈਰਕ ਦੇ ਵਿੱਚ ਵੀ ਰੱਖਿਆ ਗਿਆ ਸੀ ਜਿੱਥੇ ਕਿ ਯੂਪੀ ਦੇ ਜਿਹੜੇ ਕੁਝ ਗੁੰਡੇ ਵੀ ਬੰਦ ਕੀਤੇ ਹੋਏ ਨੇ, ਉਹਨਾਂ ਤੋਂ ਵੀ ਉਹਨਾਂ ਦੀ ਮਾਰ ਕੁਟਾਈ ਉਹ ਕਰਵਾਉਂਦੇ ਰਹੇ। ਔਰ ਇਹ ਇਸ ਵੇਲੇ ਜਿਹੜੀ ਉਹਨਾਂ ਦੇ ਦਿੱਲੀ ਦੇ ਹਵਾਲੇ ਨਾਲ ਖਬਰ ਹੈ ਕਿ ਇਸ ਕਿਸਮ ਦੇ ਜਿਹੜੇ ਨੇ ਬਹੁਤ ਸਾਰੇ ਐਨਕਾਊਂਟਰ ਟਾਰਚਰ ਕਰਕੇ ਔਰ ਫੇਕ ਐਨਕਾਊਂਟਰ ਤਾਂ ਬਣਾ ਹੀ ਰਹੇ ਸੀ, ਲੇਕਿਨ ਇਹ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ ਗਿਆ ਹੈ। ਔਰ ਇਹ ਮਨਪ੍ਰੀਤ ਸਿੰਘ ਦੇ ਕਤਲ ਤੋਂ ਬਾਅਦ ਦਿੱਲੀ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਗੱਲ ਦਾ ਧਿਆਨ ਰਹੇ ਕਿ ਪੰਜਾਬ 'ਚ ਆ ਕੇ ਇਹੀ ਕੇਜਰੀਵਾਲ ਕਿਸ ਕਿਸਮ ਦੇ ਲੁਭਾਣੇ ਜਿਹੜੇ ਨੇ ਉਹ ਪ੍ਰੋਮਿਸ ਕਰ ਰਿਹਾ ਹੈ, ਸਿੱਖਾਂ ਤੋਂ ਵੋਟਾਂ ਮੰਗ ਰਿਹਾ ਹੈ। ਔਰ ਇਹ ਤਿਹਾੜ ਜੇਲ੍ਹ ਦਿੱਲੀ ਐਡਮਿਨਿਸਟ੍ਰੇਸ਼ਨ ਦੇ ਥੱਲੇ ਹੈ। ਔਰ ਜੇ ਕੁਛ ਜੇਲ੍ਹ ਦੇ ਅੰਦਰ ਜੇ ਇਸ ਲੈਵਲ ਦੇ ਉੱਤੇ ਖੁਦਕੁਸ਼ੀਆਂ ਦੇ ਨਾਂ ਥੱਲੇ ਐਨਕਾਊਂਟਰ ਬਣਾਏ ਜਾ ਰਹੇ ਨੇ ਤੇ ਇਸ ਦੇ ਲਈ ਸੈਂਟਰਲ ਹਕੂਮਤ ਦੇ ਨਾਲ ਨਾਲ ਕੇਜਰੀਵਾਲ ਦੀ ਹਕੂਮਤ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਔਰ ਜਿਵੇਂ ਮਨਪ੍ਰੀਤ ਸਿੰਘ ਦੇ ਮਰਡਰ ਨੂੰ ਹਾਈਲਾਈਟ ਵੀ ਕੀਤਾ ਗਿਆ, 10 ਦਸੰਬਰ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਭਾਰਤ ਵਿਚਲੇ ਲੀਡਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇੱਥੇ ਵੀ ਜਿਹੜਾ ਮੈਮੋਰੈਂਡਮ ਵਰਲਡ ਸਿੱਖ ਪਾਰਲੀਮੈਂਟ ਵੱਲੋਂ UN ਸੈਕਟਰੀ ਜਨਰਲ ਨੂੰ ਦਿੱਤਾ ਗਿਆ, ਉਸ ਦੇ ਵਿੱਚ ਵੀ ਇਸ ਦਾ ਮੈਂਸ਼ਨ ਸੀ।
ਲੇਕਿਨ ਇਹ ਹਫਤੇ ਦੇ ਵਿੱਚ ਜਿਹੜਾ ਹੈ ਇਹ ਦੂਸਰਾ ਮਰਡਰ ਜਿਹੜਾ ਹੈ ਉਹ ਸਿਕਿਉਰਿਟੀ ਵਾਲਿਆਂ ਨੇ ਕੀਤਾ ਔਰ ਇਹਨੂੰ ਖੁਦਕੁਸ਼ੀ ਦਾ ਨਾਂ ਦਿੱਤਾ ਗਿਆ। ਸੋ ਇਹ ਇੱਕ ਦੁਖਦ ਖਬਰ ਹੈ ਕਿਉਂਕਿ ਜਦੋਂ ਅਸੀਂ ਵੀਕਐਂਡ ਤੋਂ ਬਾਅਦ ਆ ਕੇ ਇਸ ਕਿਸਮ ਦੀ ਖਬਰ ਸ਼ੇਅਰ ਕਰਦੇ ਹਾਂ ਤੇ ਉਹ ਲਗਭਗ ਅਸੀਂ ਸਮਝਦੇ ਹਾਂ ਵੀ ਸਾਡੇ ਵਿਊਅਰਸ ਵੀ ਪ੍ਰਭਾਵਿਤ ਹੁੰਦੇ ਨੇ। ਲੇਕਿਨ ਇਹਨਾਂ ਦੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੌਮ ਦੇ ਨਾਲ ਆ ਕੇ ਤੁਰੇ, ਕੌਮ ਦੀ ਅਣਖ ਦੇ ਲਈ, ਆਬਰੂ ਦੇ ਲਈ, ਕੌਮ ਦੇ ਕੱਲ੍ਹ ਨੂੰ ਸ਼ਾਨਮੱਤਾ ਬਣਾਉਣ ਦੇ ਲਈ, ਘੱਟੋ ਘੱਟ ਜੇ ਅਸੀਂ ਗੱਲ ਨਹੀਂ ਕਰਾਂਗੇ ਤਾਂ ਗੱਲ ਕੌਣ ਕਰੇਗਾ। ਉੱਥੇ ਤਾਂ ਜਿਹੜਾ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਹੈ ਉਹਨਾਂ ਨੂੰ ਤਾਂ ਲੱਖਾਂ ਕਿਸਾਨ ਨਜ਼ਰ ਨਹੀਂ ਆਏ, 1 ਸਾਲ ਸਰਹੱਦਾਂ ਤੇ ਬੈਠੇ, ਉਹਨਾਂ ਦੀ ਕੋਈ ਖਬਰ ਨਹੀਂ ਬਣੀ। ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਈਵਨ ਜਦੋਂ ਫਤਿਹ ਮਾਰਚ ਦੇ ਨਾਂ ਥੱਲੇ ਦਿੱਲੀ ਤੋਂ ਆਲਮੋਸਟ ਸਿੰਘੂ ਬਾਰਡਰ, ਟਿਕਰੀ ਬਾਰਡਰ ਉਹ ਪ੍ਰੋਸੈਸ ਸ਼ੁਰੂ ਹੈ। ਹਾਲਾਂਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋ, ਆਪਣੇ ਚੈਨਲ ਦੇਖਦੇ ਹੋ, ਫਿਰ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਕਿਸਾਨਾਂ ਦਾ ਕਿਵੇਂ ਉਹ ਥਾਂ ਥਾਂ ਸਵਾਗਤ ਹੁੰਦਾ ਹੈ। ਪੰਜਾਬ ਦੀ ਹੱਦ ਤੋਂ ਪਹਿਲਾਂ ਹੀ ਸ਼ੰਭੂ ਬਾਰਡਰ 'ਤੇ ਹਵਾਈ ਜਹਾਜ਼ ਰਾਹੀਂ, ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਔਰ ਉਹ ਵੀ ਆਪਣੇ ਨਿਰਧਾਰਤ ਜਿਹੜੇ ਉਹਨਾਂ ਦੀਆਂ ਥਾਵਾਂ ਨੇ, ਗੁਰਦੁਆਰਾ ਫਤਿਹਗੜ੍ਹ ਸਾਹਿਬ ਜਾ ਕੇ ਨਤਮਸਤਕ ਹੁੰਦੇ ਨੇ। ਔਰ ਬੀਤੇ ਕੱਲ੍ਹ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਆਏ, ਸਾਰੇ ਦੇ ਸਾਰੇ ਉਹਨਾਂ ਦੇ 40 ਲੀਡਰ, ਟਕੈਤ ਵੀ ਉਹਨਾਂ ਦੇ ਨਾਲ, ਉਹਨਾਂ ਨੂੰ ਸਪੈਸ਼ਲੀ ਆਨਰ ਕੀਤਾ ਗਿਆ ਮੰਜੀ ਸਾਹਿਬ ਦੀਵਾਨ ਹਾਲ। ਹੁਣ ਔਰ ਪੰਜਾਬ 'ਚ ਐਂਟਰ ਕਰਨ, ਈਵਨ ਸਾਰੇ ਹਰਿਆਣੇ 'ਚ ਵੀ, ਔਰ ਪਹਿਲੀ ਵਾਰ ਹੈ ਇੰਨੀਆਂ ਵੀਡੀਓਜ਼ ਹੁਣ ਅਰਾਊਂਡ ਨੇ ਕਿ ਜਿਵੇਂ ਲੋਕਾਂ ਨੇ ਜਿਹੜੇ ਉਸ ਸਿੰਘੂ ਬਾਰਡਰ ਹੋਏ, ਟਿਕਰੀ ਹੋਏ, ਜਿਵੇਂ ਨਮ ਅੱਖਾਂ ਦੇ ਨਾਲ ਹੀ ਨਹੀਂ, ਅਥਰੂਆਂ ਨਾਲ ਭਿੱਜੇ ਚਿਹਰਿਆਂ ਦੇ ਨਾਲ ਉਹਨਾਂ ਨੂੰ ਅਲਵਿਦਾ ਕਿਹਾ। ਜਿਹੜੇ ਉਹਨਾਂ ਦੇ ਇੰਟਰਵਿਊਜ਼ ਨੇ, ਜਿਵੇਂ ਉਹ ਗਲ ਲੱਗ ਲੱਗ ਕੇ ਰੋ ਰਹੇ ਨੇ ਔਰ ਇਵੇਂ ਲੱਗਦਾ ਹੈ ਵੀ ਜਿਵੇਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਨਮਾਂ ਦੇ ਇੱਕ ਦੂਸਰੇ ਨੂੰ ਜਾਣਦੇ ਸੀ, ਵਿਛੜੇ ਹੋਏ ਸੀ, ਅਸੀਂ ਇੱਥੇ ਮਿਲੇ ਹਾਂ। ਪਰ ਇਹ ਨੈਰੇਟਿਵ ਸਿਰਫ ਸਾਡੇ ਲੋਕਾਂ ਲਈ ਹੈ ਕਿਉਂਕਿ ਮੇਨ ਸਟ੍ਰੀਮ ਤੋਂ ਇਹ ਬਿਲਕੁਲ ਗਾਇਬ ਹੈ। ਉਹ ਜ਼ਰੂਰ ਐਸਾ ਕੁਝ ਲੱਭ ਰਹੇ ਨੇ ਕਿ ਉਹ ਬਾਅਦ 'ਚ ਕਹਿਣਗੇ ਜੀ ਉੱਥੇ ਗੰਦ ਪਾ ਕੇ ਚਲੇ ਗਏ, ਉੱਥੇ ਇਹ ਹੋਇਆ, ਉੱਥੇ ਉਹ ਹੋਇਆ। ਲੇਕਿਨ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਉੱਥੇ ਅਜੇ ਵੀ ਬਹੁਤ ਸਾਰੇ ਵਲੰਟੀਅਰ ਔਰ ਸਪੈਸ਼ਲ ਮਸ਼ੀਨਾਂ ਰਾਹੀਂ ਔਰ ਦੂਜੇ ਹਰ ਚੀਜ਼ ਦੀ ਸਾਫ਼ ਸਫਾਈ ਕਰ ਰਹੇ ਨੇ। ਸੋ ਜੇ ਇਸ ਲੈਵਲ ਦੀ, ਜਿੱਥੇ ਕਿ ਇਸ 1 ਸਾਲ ਦੇ ਪੀਰੀਅਡ 'ਚ ਸਿੱਖੀ ਦੀ ਚੜ੍ਹਤ ਦੀ ਗੱਲ ਹੋਈ, ਸਿੱਖੀ ਵੈਲਿਊਜ਼, ਪੰਜਾਬ ਦਾ ਕੀ ਮਿਜ਼ਾਜ ਹੈ, ਕੀ ਤਰਬੀਅਤ ਹੈ, ਪਹਿਲੀ ਵਾਰ ਹਰਿਆਣਾ, ਯੂਪੀ, ਰਾਜਸਥਾਨ ਦੇ ਲੋਕਾਂ ਨੇ ਦੇਖਿਆ। ਇਸ ਸਾਰੇ ਦੇ ਉੱਤੇ ਜਿਹੜੀ ਕਿ ਕੱਲੀ ਸਟੋਰੀ ਹਿਊਮਨ ਇੰਟਰਸਟ ਸਟੋਰੀ ਹੈ। ਜੇ ਉੱਥੇ ਹਸਪੀਟਲ ਬਣਾਇਆ ਜਾਂਦਾ ਹੈ ਤੇ ਮੈਂ ਤਾਂ ਫਿਗਰਸ ਦੇਖ ਰਿਹਾ ਸੀ, ਮੈਂ ਕਿਹਾ ਵੀ ਇੰਨਾ ਕੰਮ ਤੇ ਜਿਹੜਾ ਕੇਜਰੀਵਾਲ ਆ ਕੇ ਪੰਜਾਬ 'ਚ ਝੂਠ ਮਾਰਦਾ ਹੈ ਕਿ ਜੀ ਸਾਡੀਆਂ ਡਿਸਪੈਂਸਰੀਆਂ ਤੇ ਮੈਡੀਕਲ ਸਰਵਿਸਿਜ਼ ਅਸੀਂ ਇਹ ਦਿੱਤੀਆਂ, ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਅੱਖਾਂ ਦੀਆਂ ਬਿਮਾਰੀਆਂ ਨਾਲ ਸਫਰਿੰਗ ਸੀ ਔਰ ਕਈ ਬਿਨਾਂ ਰੌਸ਼ਨੀ ਤੋਂ ਸੀ, ਉਹਨਾਂ ਦੇ ਆਪਰੇਸ਼ਨ ਕੀਤੇ ਗਏ, ਕਿੰਨਿਆਂ ਦੀਆਂ ਹੋਰ ਏਲਮੈਂਟਸ। ਉਹ ਇਸ ਲੈਵਲ ਦੇ ਉੱਤੇ ਮੈਂ ਜਦੋਂ ਕੱਲ੍ਹ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵੀ ਦੀਵਾਨ ਨੂੰ ਐਡਰੈਸ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਮਨਾਇਆ ਗਿਆ ਸੀ, ਤੇ ਉਸ ਦੇ ਵਿੱਚ ਵੀ ਮੈਂ ਕਿਹਾ ਸੀ, ਮੈਂ ਕਿਹਾ ਵੀ ਕਦੇ ਜਦੋਂ ਅਸੀਂ ਸ਼ਹਿਰ ਵਸਾਉਣ ਦਾ ਕਾਨਸੈਪਟ ਦੇਖਦੇ, ਚੱਕ ਰਾਮਦਾਸ, ਗੁਰੂ ਰਾਮਦਾਸ ਜੀ ਨੇ ਵਸਾਇਆ, ਜਿਹੜਾ ਅੱਜ ਅੰਮ੍ਰਿਤਸਰ ਸ਼ਹਿਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਔਰ ਜਿਉਂ ਹੀ ਉਹਨਾਂ ਦਾ ਆਪਣਾ ਜਿਹੜਾ ਸਥਾਨ ਔਰ ਉਹਦੀ ਸਰੋਵਰ ਦੀ ਖੁਦਾਈ ਸ਼ੁਰੂ ਹੁੰਦੀ ਹੈ, 52 ਕਿੱਤਿਆਂ ਦੇ ਲੋਕ, 52 ਡਿਫਰੈਂਟ ਪ੍ਰੋਫੈਸ਼ਨਸ ਦੇ ਲੋਕ, ਉਹਨਾਂ ਨੂੰ ਇਨਵਾਈਟ ਕੀਤਾ ਗਿਆ। ਔਰ ਅੱਜ ਵੀ ਤੁਸੀਂ ਅੰਮ੍ਰਿਤਸਰ ਜਾਓ 400 ਸਾਲ ਬਾਅਦ, ਹਾਲਾਂਕਿ ਕਿੰਨੇ ਰਜੀਮ ਔਰ ਕਿੰਨਾ ਕੁਝ ਆਇਆ ਗਿਆ, ਜਿਸ ਲੈਵਲ ਦਾ ਹਰ ਪ੍ਰੋਫੈਸ਼ਨ ਨੂੰ ਐਨਕਰੇਜ ਕਰਨ ਦੀ ਲਾਈਨ ਸੀ। ਔਰ ਅੰਮ੍ਰਿਤਸਰ ਵਿਦਿਨ ਇਹ ਸੈਂਚੁਰੀ ਜਿਹੜਾ ਉਸ ਮੇਨ ਰਾਊਟ ਦੇ ਉੱਤੇ ਸੀ, ਜਿਹੜਾ ਲਦਾਖ ਅੰਮ੍ਰਿਤਸਰ ਰਾਊਟ ਹੈ, ਔਰ ਚਾਈਨਾ ਤੋਂ ਲੈ ਕੇ ਸਾਰੇ ਇਸ ਖਿੱਤੇ ਦਾ ਵਪਾਰ ਦਾ ਵੱਡਾ ਕੇਂਦਰ ਸੀ ਅੰਮ੍ਰਿਤਸਰ। ਔਰ ਉੱਥੇ ਹੀ ਕਸ਼ਮੀਰ ਦੇ ਲੋਕ ਵੱਡੇ, ਅੱਜ ਵੀ ਉੱਥੇ ਤੁਹਾਨੂੰ ਕਸ਼ਮੀਰੀ ਗੇਟ ਵੀ ਮਿਲੇਗਾ। ਕਸ਼ਮੀਰੀਆਂ ਦੀ ਆਬਾਦੀ ਇਸ ਹੱਦ ਤੱਕ ਉੱਥੇ ਸੀ ਕਿ ਵੀ ਜਿਹੜੇ ਉਹਨਾਂ ਦੇ ਪ੍ਰੋਮੀਨੈਂਟ ਡਾਕਟਰ ਸੈਫੂਦੀਨ ਕਿਚਲੂ ਵਰਗੇ ਲੋਕ, ਜਿਨ੍ਹਾਂ ਦੀ ਬਦੌਲਤ, ਜਿਨ੍ਹਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਔਰ ਜਲਿਆਂਵਾਲਾ ਬਾਗ ਹੁੰਦਾ ਕਿਉਂਕਿ ਗੈਦਰਿੰਗ ਦੇ ਵਿੱਚ ਪ੍ਰੋਟੈਸਟ ਸੀ। ਔਰ ਇਸੇ ਤਰ੍ਹਾਂ ਮਤਲਬ ਸਾਰੇ ਉਸ ਸਾਊਥ ਏਸ਼ੀਆ ਦਾ ਉਹ ਇੱਕ ਵੱਡਾ, ਲਾਹੌਰ ਦੇ ਟਾਕਰੇ ਦਾ ਵੱਡਾ ਵਪਾਰਕ ਕੇਂਦਰ ਬਣ ਗਿਆ ਸੀ
ਕਿਉਂਕਿ ਇਹਦੀ ਨੀਂਹ ਗੁਰੂ ਰਾਮਦਾਸ ਜੀ ਨੇ ਰੱਖੀ ਸੀ ਕਿ ਭਾਈ ਜਿੱਥੇ ਵੀ ਕਿਰਤ ਦਾ ਕਾਨਸੈਪਟ, ਸਿੱਖੀ ਦਾ ਕਾਨਸੈਪਟ ਹੈ, ਔਰ ਉਹਦੇ ਨਾਲ ਤੁਸੀਂ ਵਪਾਰ ਜਿਹਨੂੰ ਐਨਕਰੇਜ ਕਰਨਾ। ਔਰ ਜਦੋਂ ਅਸੀਂ ਇਸ 1 ਸਾਲ ਦੇ ਪੀਰੀਅਡ 'ਚ ਉੱਥੇ ਦੇਖਦੇ ਹਾਂ ਕਿ ਕਿਵੇਂ ਕੋਈ ਸ਼ੋਭਾ ਐਸਾ ਨਹੀਂ ਹੈ ਜਿਸ ਦਾ ਉੱਥੇ ਉਹਨਾਂ ਨੇ ਜਿਹਨੂੰ ਇਹ ਦੱਸ ਨਹੀਂ ਦਿੱਤਾ। ਔਰ ਮੈਂ ਕਿਹਾ ਆਪਣੀ ਸਪੀਚ ਦੇ ਵਿੱਚ ਕਿ ਜਿਹੜੇ ਲੋਕ ਕਹਿੰਦੇ ਨੇ ਜੀ ਖਾਲਿਸਤਾਨ ਦੀ ਇਕੋਨਮੀ ਕੀ ਹੋਏਗੀ, ਇਹ ਸਰਵਾਈਵ ਕਿਵੇਂ ਕਰੇਗਾ, ਦੂਸਰਾ ਕੀ ਕਰੇਗਾ। ਔਰ ਅੱਜ ਹੀ ਜਿਹੜੇ ਇੱਕ ਇੰਟਰਵਿਊਅਰ ਉੱਥੋਂ ਦੇ ਉਸ ਮੇਨ ਜਿਨ੍ਹਾਂ ਨੇ ਆਪਣਾ ਪੂਰਾ ਉਹ ਥਾਂ ਦੇ ਦਿੱਤੀ ਸੀ ਜਿੱਥੋਂ ਕਿ ਆਫਿਸ ਰਨ ਹੁੰਦਾ ਸੀ ਜਾਂ ਪ੍ਰੈਸ ਕਾਨਫਰੰਸਿਸ ਹੁੰਦੀਆਂ ਸੀ, ਤੇ ਉਹਦੇ 'ਚ ਜਿਹੜਾ ਮਿਸਟਰ ਉਹਨਾਂ ਦਾ ਹੁਣ ਮੈਨੂੰ ਨਾਂ ਭੁੱਲ ਗਿਆ, ਜਿਹੜੇ ਉਹਨੇ ਬਹੁਤ ਚੰਗਾ ਕਵਰ ਕੀਤਾ ਸਾਰੇ ਈਵੈਂਟ ਨੂੰ। ਔਰ ਉਹਦੇ 'ਚ ਜਿਹੜੇ ਉਸ ਥਾਂ ਦੇ ਮਾਲਕ ਮਿਸਟਰ ਮਲਿਕ ਹਰਿਆਣਵੀ ਜਾਟ ਉਹ ਵੀ ਨੇ, ਉਹਨਾਂ ਦੇ ਨਾਲ ਇੱਕ ਹੋਰ ਜਿਹੜੇ ਕੋਆਰਡੀਨੇਟ ਕਰਦੇ ਨੇ, ਤੇ ਉਹਨਾਂ ਦੇ ਨਾਲ ਉਹ ਇਹ ਕਹਿ ਰਹੇ ਨੇ ਕਿ ਜੀ ਸੇਵਾ ਦੀ ਉਹ ਐਂਕਰ ਕਹਿ ਰਿਹਾ ਔਰ ਦੂਸਰੇ ਕਹਿ ਰਹੇ ਨੇ ਕਿ ਇਸ ਹੱਦ ਤੱਕ ਉਹਨੇ ਕਿਹਾ ਜੀ ਕੋਈ ਆਇਆ, ਕੋਈ ਕੰਬਲਾਂ ਦਾ ਢੇਰ ਲੱਗਾ ਹੋਇਆ। ਉਹਨੇ ਕਿਹਾ ਜੀ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਕਿਵੇਂ ਹੈ, ਉਹ ਕਹਿੰਦੇ ਵੀ ਇੱਥੇ ਕੋਈ ਕਾਜੂਆਂ ਦਾ ਲੰਗਰ, ਬਦਾਮਾਂ ਦਾ ਲੰਗਰ, ਕੋਈ ਦੂਜੇ, ਔਰ ਉਹਨਾਂ ਨੂੰ ਹੱਥ ਜੋੜ ਰਹੇ ਨੇ, ਫਿਰ ਵੀ ਉਹ ਕਹਿ ਰਹੇ ਨੇ। ਸੋ ਜਿੱਥੇ ਨਾ ਕਿਸੇ ਖਾਣ ਪੀਣ ਦੀ ਚੀਜ਼ ਦੀ ਕਮੀ ਹੈ, ਜਿੱਥੇ ਹਸਪੀਟਲ ਫੈਸਿਲਿਟੀਜ਼ ਨਾਲ ਲੱਗਦੇ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਬੈਸਟ ਜਿਹੜੀ ਹੈ ਐਜੂਕੇਸ਼ਨ ਵਾਲੇ ਲੋਕ ਆ ਕੇ ਪਹੁੰਚ ਜਾਂਦੇ ਨੇ, ਔਰ ਉਹ ਜਿਹਨੇ ਆਪਣਾ ਹਾਲ ਔਰ ਉਹ ਸਾਰੀ ਥਾਂ ਦਿੱਤੀ ਸੀ ਔਰ ਬਿਲਕੁਲ ਰਹਿ ਕੇ ਪਿੱਛੇ, ਉਹ ਰੋ ਰਿਹਾ ਸੀ। ਉਹਨੇ ਕਿਹਾ ਜੀ ਮੈਨੂੰ ਪਿਛਲੇ 2-3 ਦਿਨਾਂ 'ਚ ਇੰਨੇ ਹਜ਼ਾਰ ਕਾਲਾਂ UK, ਕੈਨੇਡਾ, ਅਮਰੀਕਾ, ਕਈਆਂ ਨੇ ਕਿਹਾ ਜੀ ਅਸੀਂ ਸਿਰਫ ਤੁਹਾਨੂੰ ਮਿਲਣ ਲਈ ਆਉਣਾ ਚਾਹੁੰਦੇ ਹਾਂ। ਉਹਨੇ ਔਰ ਐਂਡ 'ਚ ਉਹ ਕਹਿ ਰਿਹਾ ਕਿ ਵੀ ਜੇ ਸਿੱਖ ਨੇ, ਜੇ ਕੋਈ ਰਾਜਾ ਹੈ ਜਾਂ ਬਾਦਸ਼ਾਹ ਹੈ ਤੇ ਸਿੱਖ ਨੇ, ਹਾਂਜੀ ਵੀ ਇਕੱਲਾ ਔਰ ਹਰ ਇੱਕ ਦਾ ਕਿ ਭਾਈ ਇਸ ਲੈਵਲ ਤੇ ਅਸੀਂ ਕੋਈ ਦੇਖਿਆ ਨਹੀਂ। ਲੇਕਿਨ ਇਹ ਤੁਹਾਨੂੰ ਜਿਹੜੀ ਕੱਲੀ ਸਟੋਰੀ ਹਿਊਮਨ ਇੰਟਰਸਟ ਸਟੋਰੀ ਹੈ ਤੁਹਾਨੂੰ ਕਿਤੇ ਦੇਖਣ 'ਚ ਨਹੀਂ ਮਿਲਦੀ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ TV 84 ਅਸੀਂ ਬੇਸ਼ੱਕ ਸਾਡੇ ਸੀਮਤ ਸਾਧਨ ਨੇ, ਅਸੀਂ ਉੱਥੇ ਬੈਠਿਆਂ ਵੀ ਸਾਡੀਆਂ ਟੀਮਾਂ ਦਾ, ਪੰਜਾਬ ਦੀ ਟੀਮ ਹੈ, ਦਿੱਲੀ ਦੀ ਟੀਮ ਨੇ ਜਿਹੜਾ ਉਹ ਰਿਮਾਰਕੇਬਲ ਕੰਮ ਕੀਤਾ। ਔਰ ਇਹਨਾਂ ਦਾ ਇੱਕ ਪਾਸੇ ਤਾਂ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ ਕਿ ਕਿਵੇਂ ਇਸ ਸਾਰੇ 'ਚੋਂ ਬੈਸਟ ਨਿਕਲਦਾ ਹੈ, ਦੂਸਰੇ ਪਾਸੇ ਜਿਹੜਾ ਆਪਣੇ ਆਪ ਨੂੰ ਕੁਛ ਮੀਲਾਂ ਦੀ ਵਿੱਥ ਤੇ ਜਿਹੜੇ ਦਿੱਲੀ ਦੇ ਵਿੱਚ ਬੈਠੇ ਨੇ, ਰਾਜ ਕਰ ਰਹੇ ਨੇ, ਮੋਦੀ ਐਂਡ ਕੰਪਨੀ, ਔਰ ਉਹਨਾਂ ਦੀ ਆਪਣੀ ਸਿਕਿਉਰਿਟੀ ਦਾ ਇੱਕ ਪਾਸੇ ਬਿਪਨ ਰਾਵਤ ਦੀ ਗੱਲ ਸਾਹਮਣੇ ਹੈ, ਉਹ ਬਿਲਕੁਲ ਸ਼ੱਕ ਦੇ ਘੇਰੇ 'ਚ ਹੈ। ਹੁਣ ਤਾਂ ਉਹਨਾਂ ਦੇ ਆਪਣੇ ਐਕਸਪਰਟਸ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਕਿ ਭਾਈ ਇਹ ਨੈਚੁਰਲ ਡੈਥ ਨਹੀਂ ਹੈ। ਤੇ ਜੇ ਉਹ ਆਪਣੇ ਇਸ ਲੈਵਲ ਦੇ ਮੋਸਟ ਸਟਰੋਂਗ ਮੈਨ CDN ਜਿਹੜਾ ਤਿੰਨੋਂ ਹੀ ਫੋਰਸਿਸ ਦਾ ਕੋਆਰਡੀਨੇਟ ਕਰਨ ਵਾਲਾ ਹੈ ਔਰ ਪਹਿਲੀ ਕਿਸਮ ਦੀ ਆਪਣੀ ਪੋਸਟ ਕ੍ਰੀਏਟ ਕੀਤੀ ਜਾਂਦੀ ਹੈ ਕਾਂਸਟੀਟਿਊਸ਼ਨਲੀ, ਉਹਨੂੰ ਪ੍ਰੋਟੈਕਟ ਨਹੀਂ ਕਰ ਸਕੇ। ਜੇ ਇਹਨਾਂ ਦਾ ਆਪਣਾ ਹਾਲ ਦੇਖੋ, ਕੱਲ ਦੀ ਖਬਰ ਸੀ PM ਮੋਦੀਜ਼ ਟਵਿੱਟਰ ਹੈਂਡਲ ਬਰੀਫਲੀ ਕੰਪਰੋਮਾਈਜ਼ਡ। ਹੁਣ ਜਿੱਥੇ ਬੈਠਾ ਉਹ ਝੂਠ ਕਰਦਾ, ਟਵਿੱਟਰ ਕਰ ਰਿਹਾ ਹੁੰਦਾ, ਕੱਲ ਉਹਨੂੰ ਜਿਹੜਾ ਹੈਕ ਕਰ ਲਿਆ ਔਰ ਉਹਨਾਂ ਨੇ ਉਹਦੇ ਤੇ ਪੋਸਟ ਕਰ ਦਿੱਤਾ ਕਿ ਜੀ ਅਸੀਂ ਜਿਹੜਾ ਇਹਨੂੰ ਦਾ ਹੁਣ ਜਿਹੜੀ ਕਰੰਸੀ ਹੈ ਆਫੀਸ਼ੀਅਲੀ ਅਡਾਪਟਡ ਬਿਟਕੋਇਨ ਐਜ਼ ਲੀਗਲ ਟੈਂਡਰ। ਉਹਨਾਂ ਨੇ ਕਿਹਾ ਜੀ ਇਹ ਬਾਕੀ ਕਰੰਸੀ ਖਤਮ, ਅਸੀਂ ਬਿਟਕੋਇਨ ਟੈਂਡਰ ਦੀ ਜਿਹੜੀ ਮੰਨ ਲਈ ਹੈ ਔਰ ਇੰਡੀਆ ਨੇ ਆਲਰੇਡੀ 500 BTC ਖਰੀਦ ਲਏ ਨੇ। ਔਰ ਦੂਜਾ, ਔਰ ਹੁਣ ਇਸ ਲੈਵਲ ਤੱਕ ਇਹ ਵਲਨਰੇਬਲ ਹੋ ਚੁੱਕੇ ਨੇ। ਹੁਣ ਉਹ ਨਹੀਂ ਇਹਨਾਂ ਨੇ ਕਿਹਾ ਜੀ ਚੀਨ ਨੇ ਹੈਕ ਕਰ ਲਿਆ ਕਿ ਪਾਕਿਸਤਾਨ ਨੇ ਕਰ ਲਿਆ, ਪਰ ਮੈਂ ਦੱਸ ਰਿਹਾ ਕਿ ਇੱਕ ਪਾਸੇ 1 ਸਾਲ 'ਚ ਲੱਖਾਂ ਕਿਸਾਨ ਬੈਠਦੇ ਨੇ ਆ ਕੇ ਕਿਵੇਂ, ਔਰ ਉਹ ਜਿਵੇਂ ਵਾਪਸ ਵੀ ਗਏ। ਮੈਂ ਕੱਲ੍ਹ ਹੀ ਡਾਕਟਰ ਰਣਜੀਤ ਸਿੰਘ ਹੋਰਾਂ ਨੂੰ ਮੈਂ ਕਹਿ ਰਿਹਾ ਸੀ, ਮੈਂ ਕਿਹਾ ਜਿਵੇਂ ਫੌਜ ਦਾ ਆਰਡਰਲੀ ਰਿਟਰੀਟ ਹੁੰਦਾ ਹੈ, ਜਿਵੇਂ ਜਦੋਂ ਈਵਨ ਸੈਰੇਮਨੀਜ਼ ਹੁੰਦੀਆਂ ਨੇ ਮੇਨ ਫੰਕਸ਼ਨਸ ਦੀਆਂ, ਔਰ ਪਹਿਲਾਂ ਜਿਹਦੇ 'ਚ ਫੌਜ ਹਿੱਸਾ ਲੈਂਦੀ ਹੈ ਫਿਰ ਰਿਟਰੀਟ ਕਰਦੀ ਹੈ, ਵੀ ਕਿਸਾਨਾਂ ਦਾ ਲੱਖਾਂ ਦੀ ਗਿਣਤੀ 'ਚ ਜਾਣਾ, ਜਿਵੇਂ ਉਹ ਇੱਕ ਤੋਂ ਬਾਅਦ ਇੱਕ ਬੈਰੀਅਰ ਕ੍ਰਾਸ ਕਰਕੇ ਗਏ, ਫਿਰ ਉਹਨਾਂ ਦਾ ਇੰਨਾ ਆਰਡਰਲੀ ਰਿਟਰੀਟ, ਔਰ ਸਾਰੇ ਰਾਹਾਂ ਦੇ ਉੱਤੇ ਜਿਵੇਂ ਲੋਕਾਂ ਨੇ ਪਲਕਾਂ ਵਿਛਾਈਆਂ, ਔਰ ਇਹ ਕਿਤੇ ਤੁਹਾਨੂੰ ਨਜ਼ਰ ਨਹੀਂ ਆਏਗਾ ਇਸ ਕਿਸਮ ਦੀ ਯੂਨੀਕਨੈਸ, ਪਰ ਭਾਰਤੀ ਮੀਡੀਆ 'ਚ ਵੀ ਇਹ ਕੋਈ ਨਜ਼ਰ ਨਹੀਂ ਆਉਂਦਾ ਹੈ। ਹੁਣ ਜੇ ਇਹਨਾਂ ਨੂੰ ਇੱਕ ਪਾਸੇ ਦਾਅਵੇ ਇਹਨਾਂ ਦੇ ਕਿ ਜੀ ਅਸੀਂ ਜੰਮੂ ਕਸ਼ਮੀਰ ਔਰ ਉਹ ਪਾਰਲੀਮੈਂਟ 'ਚ ਕਿਹਾ ਜੀ ਉਹ ਬਿਲਕੁਲ ਅਸੀਂ ਕਾਬੂ ਕਰ ਲਿਆ, ਔਰ ਮੇਨ ਖਬਰ ਜਿਹਨੂੰ ਇੱਕ ਅੱਧਾ
ਫਲੈਸ਼ ਦੇ ਕੇ ਫਿਰ ਖਤਮ ਕਰ ਦਿੱਤਾ ਕਿ ਕੱਲ ਕਿਵੇਂ ਜੰਮੂ ਕਸ਼ਮੀਰ ਦੀ ਪੁਲਿਸ ਦੀ ਗੱਡੀ ਦੇ ਉੱਤੇ ਜਿਹੜਾ ਉਹ ਮਿਲੀਟੈਂਟਸ ਦਾ ਅਟੈਕ ਹੁੰਦਾ ਹੈ, 2 ਪੁਲਿਸ ਵਾਲੇ ਮਾਰੇ ਜਾਂਦੇ ਨੇ, 12 ਜ਼ਖਮੀ ਹੁੰਦੇ ਨੇ, ਔਰ ਮੇਨ ਜਿਹੜਾ ਸ੍ਰੀਨਗਰ ਦੇ ਉਹ ਸਾਰੇ ਦੇ ਵਿੱਚ ਹੁੰਦਾ ਜਿਹੜਾ ਇਹਨਾਂ ਦੇ ਇਸ ਗੱਲ ਦੀ ਪੋਲ ਖੋਲ ਰਿਹਾ ਕਿ ਇਹ ਜਿਹੜਾ ਭਾਰਤ ਨੇ ਜੋ ਕੀਤਾ, ਇੰਡੀਅਨ ਪਾਰਲੀਮੈਂਟ ਨੇ ਜੀ, ਉਹ ਲੋਕਾਂ ਨੇ ਬਹੁਤ ਵੈਲਕਮ ਕੀਤਾ, ਲੋਕ ਬਹੁਤ ਖੁਸ਼ ਨੇ, ਉੱਥੇ ਬਹੁਤ ਇਨਵੈਸਟਮੈਂਟ ਜਾ ਰਹੀ ਹੈ। ਸੋ ਇਹ ਮੈਂ ਕਿਉਂਕਿ ਅਸੀਂ ਵੀਕਐਂਡ ਤੋਂ ਬਾਅਦ ਪ੍ਰੋਗਰਾਮ ਕਰ ਰਹੇ, ਸੋ ਮੈਨੂੰ ਇਹ ਹੁੰਦਾ ਹੈ ਕਿ ਵੀ ਸਾਡੇ ਉਹ ਵਿਊਅਰ ਜਿਹੜੇ ਰੈਗੂਲਰਲੀ ਰੋਜ਼ਾਨਾ ਮੀਡੀਆ ਨਹੀਂ ਦੇਖਦੇ ਉਹਨਾਂ ਨੂੰ ਘੱਟੋ ਘੱਟ ਅਸੀਂ ਫਲੈਸ਼ਬੈਕ ਦੇ ਵਿੱਚ ਹੀ ਦਿਖਾ ਦਈਏ ਕਿ ਭਾਈ ਇਹਨਾਂ ਦਿਨਾਂ ਦੇ ਵਿੱਚ ਕੀ ਵਾਪਰਿਆ। ਹਾਲਾਂਕਿ ਸਾਡਾ ਮੇਨ ਟੌਪਿਕ ਆਫ ਡਿਸਕਸ਼ਨ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਰਤ ਆਲਰੇਡੀ ਇੱਕ ਹਿੰਦੂ ਰਾਸ਼ਟਰ ਬਣ ਚੁੱਕਾ ਹੈ, ਸਾਡੇ ਲਈ ਤਾਂ ਉਦੋਂ ਵੀ ਬਣ ਗਿਆ ਸੀ ਜਦੋਂ ਕਿ 26 ਜਨਵਰੀ 1950 ਨੂੰ ਇਹਨਾਂ ਦੇ ਕਨਸਟੀਟਿਊਸ਼ਨ ਨੇ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਐਲਾਨਿਆ ਸੀ। ਉਹਦੇ ਥੱਲੇ ਹੀ ਜਿਹੜਾ ਅੱਜ ਤੱਕ ਵੀ ਇਸੇ ਲਈ ਜਿਹੜੇ ਸਾਡੇ ਨੁਮਾਇੰਦੇ ਸੀ 2 ਕਾਂਸਟੀਟਿਊਐਂਟ ਅਸੈਂਬਲੀ ਸਰਦਾਰ ਭੁਪਿੰਦਰ ਸਿੰਘ ਮਾਨ, ਸਰਦਾਰ ਹੁਕਮ ਸਿੰਘ, ਉਹਨਾਂ ਨੇ ਖਲੋ ਕੇ ਕਿਹਾ ਸੀ ਕਿ ਵੀ ਇਹ ਸਾਡੇ ਨਾਲ ਜਿਹੜੀ ਕੀਤੀ ਗਈ ਵਾਅਦਾ ਖਿਲਾਫੀ ਹੈ, ਜੋ ਸਾਡੇ ਨਾਲ ਇਕਰਾਰ ਕੀਤੇ ਸੀ, ਅਸੀਂ ਸਾਈਨ ਨੂੰ ਨਹੀਂ ਮੰਨਦੇ ਔਰ ਅਸੀਂ ਇਹਦੇ ਤੇ ਦਸਤਖਤ ਨਹੀਂ ਕਰਦੇ। ਸੋ ਮੈਂ ਅਕਸਰ ਇਹ ਕਹਿੰਦਾ ਕਿ ਡੀ ਫੈਕਟੋ ਭਾਵੇਂ ਅਸੀਂ ਫਸ ਗਏ ਇਹਨਾਂ ਦੇ ਨਾਲ, ਪਰ ਡੀ ਜੂਰਿਸ ਕਾਨੂੰਨੀ ਤੌਰ ਤੇ ਅਸੀਂ ਮੰਨਦੇ ਹੀ ਨਹੀਂ। ਇਹ ਤਾਂ ਇਹ ਠੀਕ ਹੈ ਵੀ ਸਾਨੂੰ ਨਰੇਟ ਕਰਨਾ ਪੈਂਦਾ ਹੈ ਕਿ ਜੂਨ 84 ਦੇ ਅਟੈਕ ਤੋਂ ਬਾਅਦ ਖਾਲਿਸਤਾਨ ਦੀ ਡੈਕਲੇਰੇਸ਼ਨ ਹੁੰਦੀ ਹੈ, ਪਰ ਫੈਕਟ ਆਫ ਦਾ ਮੈਟਰ ਤਾਂ ਇਹੀ ਹੈ ਕਿ ਇਹ ਜਿਹੜਾ 15 ਅਗਸਤ 1947 ਤੋਂ ਜੂਨ 84 ਤੱਕ 37 ਸਾਲ ਉਹਨੂੰ ਤੁਸੀਂ ਇੱਕ ਵੇਟਿੰਗ ਟਾਈਮ ਹੀ ਕਹਿ ਲਓ ਕਿ ਭਾਈ ਸਟਿਲ ਭਾਵੇਂ ਉਹਨਾਂ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ, ਫਿਰ ਵੀ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਹੈ ਕਿ ਭਾਈ ਸਾਡੇ ਜਿਹੜੇ ਕੰਸਰਨ ਨੇ ਉਹਨਾਂ ਨੂੰ ਐਡਰੈਸ ਕਰੋ। ਲੇਕਿਨ ਅੱਜ ਹਾਲਾਤ ਕਿੱਥੇ ਪਹੁੰਚ ਚੁੱਕੇ ਨੇ ਕਿ ਇੱਕ ਸਟੇਜ ਤੇ ਜਿਹੜਾ ਕਾਂਗਰਸ ਨੇ ਤਾਂ ਘੱਟੋ ਘੱਟ ਸੈਕੂਲਰਿਜ਼ਮ ਦਾ ਲਬਾਦਾ ਤਾਂ ਜ਼ਰੂਰ ਪਹਿਨਿਆ ਹੋਇਆ ਸੀ, ਕਿਉਂਕਿ ਗਾਂਧੀ ਦੇ ਰਾਮ ਰਾਜ ਦੇ ਉਸ ਲਬਾਦੇ ਦੇ ਵਿੱਚੋਂ ਹੀ ਨਹਿਰੂ ਔਰ ਉਹਨਾਂ ਨੇ ਜਦੋਂ ਇਹ ਕਨਸਟੀਟਿਊਸ਼ਨ ਕੱਢਿਆ ਤੇ ਉਹਦੇ 'ਚ ਸੈਕੂਲਰਿਜ਼ਮ ਕਿ ਵੀ ਭਾਰਤ ਦਾ ਕੋਈ ਜਿਹੜਾ ਉਹ ਰਾਸ਼ਟਰ ਧਰਮ ਨਹੀਂ ਹੈ, ਸੈਕੂਲਰ ਹੈ। ਔਰ ਭਾਵੇਂ ਸਿੱਖਾਂ ਤੋਂ ਵੱਧ ਕੇ ਕੌਣ ਜਾਣਦਾ ਹੈ ਕਿ ਭਾਈ ਸੈਕੂਲਰਿਜ਼ਮ ਦੇ ਥੱਲੇ ਹੀ ਇਸ ਕਾਂਗਰਸ ਦੀ ਹਕੂਮਤ ਨੇ ਸਾਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ ਸੀ। ਇਹਨਾਂ ਨੇ ਹੀ ਜੂਨ 84 ਦਾ ਘੱਲੂਘਾਰਾ ਕੀਤਾ, ਇਹਨਾਂ ਨੇ ਹੀ ਨਵੰਬਰ 84 ਕੀਤਾ, ਔਰ ਅੱਜ ਤੱਕ ਵੀ ਇਹਨਾਂ ਦੀਆਂ ਨੀਤੀਆਂ ਕੀ ਨੇ। ਪਰ ਜਿਨ੍ਹਾਂ ਨੂੰ ਕੋਈ ਭੁਲੇਖਾ ਸੀ ਉਹ ਵੀ ਹੁਣ ਨਿਕਲ ਜਾਣਾ ਚਾਹੀਦਾ ਹੈ ਕਿ ਹੁਣ, ਔਰ ਇਹ ਸਟੇਟਮੈਂਟ ਨੂੰ ਮੈਂ ਹੀ ਨਹੀਂ ਈਵਨ ਉਹਨਾਂ ਦੇ ਮੀਡੀਆ ਨੇ ਵੀ ਉਸੇ ਸੈਂਸ 'ਚ ਹੀ ਲਿਆ ਜਿਹੜੀ ਇਸ ਦੀ ਸਪਿਰਿਟ ਸੀ। ਔਰ ਇਹਦਾ ਜਿਹੜੀ ਮੇਨ PTI ਦੀ ਖਬਰ ਹੈ ਔਰ ਟ੍ਰਿਬਿਊਨ ਨਿਊਜ਼ ਸਰਵਿਸ ਦੀ ਵੀ, ਇੰਡੀਆ ਬਿਲੋਂਗਸ ਟੂ ਹਿੰਦੂਜ਼ ਨਾਟ ਹਿੰਦੂਵਾਦੀ ਰਾਹੁਲ ਗਾਂਧੀ ਇਨ ਜੈਪੁਰ। ਹੁਣ ਜੈਪੁਰ ਦੇ ਵਿੱਚ ਜਿੱਥੇ ਪੰਜਾਬ ਦਾ ਚੀਫ ਮਿਨਿਸਟਰ ਚੰਨੀ, ਰਾਜਸਥਾਨ ਦਾ ਚੀਫ ਮਿਨਿਸਟਰ ਔਰ ਛੱਤੀਸਗੜ੍ਹ ਦਾ ਬਘੇਲਾ ਇਹ ਸਾਰੇ ਮੌਜੂਦ ਨੇ, ਉੱਥੇ ਰਾਹੁਲ ਗਾਂਧੀ ਕੀ ਕਹਿੰਦਾ ਹੈ, ਕਿਉਂਕਿ ਹੁਣ ਕਾਂਗਰਸ ਦਾ ਸੋਨੀਆ ਗਾਂਧੀ ਤਾਂ ਅੱਧੀ ਬਿਮਾਰ ਹੈ, ਉਹ ਤਾਂ ਬੋਲੀ ਵੀ ਨਹੀਂ ਉਸ ਫੰਕਸ਼ਨ। ਰਾਹੁਲ ਗਾਂਧੀ ਨੇ ਕਿਹਾ, ਕਾਂਗਰਸ ਲੀਡਰ ਰਾਹੁਲ ਗਾਂਧੀ ਔਨ ਸੰਡੇ shifted the party's ideological narrative from avowed secularism to religion by openly professing from a public platform in Jaipur that he was a Hindu and everyone in the gathering was a Hindu too. ਹੁਣ ਇਹ ਓਪਨਿੰਗ ਉਹਨਾਂ ਦੇ ਮੀਡੀਆ ਦੀ ਨਿਊਜ਼ ਦੀ ਹੈ ਕਿ ਭਾਈ ਰਾਹੁਲ ਗਾਂਧੀ ਨੇ ਜੈਪੁਰ ਦੇ ਇਸ ਇਕੱਠ ਦੇ ਵਿੱਚ ਆਪਣਾ ਸੈਕੂਲਰਿਜ਼ਮ ਦਾ ਜਿਹੜਾ ਕਾਂਗਰਸ ਦਾ ਅਵਾਰਡ ਏਜੰਡਾ ਸੀ ਉਹਨੂੰ ਤਲਾਂਜਲੀ ਦੇ ਦਿੱਤੀ, ਔਰ ਉਸ ਪਬਲਿਕ ਪਲੇਟਫਾਰਮ 'ਤੇ ਉਹਨੇ ਕਿਹਾ ਕਿ ਉਹ ਹਿੰਦੂ ਹੈ ਔਰ ਜਿੰਨੇ ਵੀ ਨੇ ਇੱਥੇ ਜਾਂ ਭਾਰਤ ਦੇ ਵਿੱਚ ਉਹ ਹਿੰਦੂ ਨੇ। He however sought to construct his identity as one of a truth-seeking Hindu like Mahatma Gandhi as against power-seeking Hindutvadi like Nathuram Godse। ਹੁਣ ਇਹ ਉਹਨੇ ਕਿਹਾ ਜੀ ਅਸੀਂ ਗਾਂਧੀ ਵਰਗੇ ਸੱਚੇ ਹਿੰਦੂ ਹਾਂ ਔਰ ਜਿਹੜੀ BJP ਹੈ ਉਹ ਹਿੰਦੂਵਾਦੀ ਹੈ ਨੱਥੂਰਾਮ ਗੋਡਸੇ ਵਰਗੀ। ਔਰ ਹੁਣ ਤਾਂ ਮਤਲਬ ਇਹ ਸੈਕੂਲਰਿਜ਼ਮ ਤਾਂ ਦੂਜਾ ਤਾਂ ਛੱਡ ਦਿਓ, ਤਾਂ ਦੋਨਾਂ ਨੇ ਹੀ ਕਹਿ ਦਿੱਤਾ ਕਿ ਭਾਈ ਇਹ ਹੁਣ ਉਹ ਇਹ ਕਹਿ ਰਿਹਾ ਹੈ the contest today is between Hindutvadis who follow the path of Satyagraha and Hindus who follow Satyagraha and Hindus who follow the path of Satyagraha। ਉਹਨੇ ਕਿਹਾ ਜੀ ਇਹ ਹੁਣ ਜਿਹੜੀ ਲੜਾਈ ਹੈ ਇੱਕ ਗਾਂਧੀ ਦੇ ਰਾਹੀਂ
ਹਿੰਦੂ ਕਰ ਰਹੇ ਨੇ ਜਿਹੜਾ ਸੱਤਿਆਗ੍ਰਹਿ ਦੀ ਹੈ, ਤੇ ਇੱਕ ਸਤਾਗ੍ਰਹਿ ਕਿ ਪਾਵਰ ਗ੍ਰੈਬ ਕਰਨਾ। ਹਿੰਦੂਵਾਦੀ ਪਾਵਰ ਗ੍ਰਹਿਣ ਕਰ ਰਹੇ ਨੇ, ਪਾਵਰ ਗ੍ਰਹਿਣ ਦੀ ਲੜਾਈ ਲੜ ਰਹੇ ਨੇ। ਔਰ ਅਸੀਂ ਜਿਹੜਾ ਉਹਨਾਂ ਨੇ ਕਿਹਾ ਜੀ ਚੀਫ ਮਿਨਿਸਟਰ ਅਸ਼ੋਕ ਗਹਿਲੋਤ, ਚਰਨਜੀਤ ਚੰਨੀ ਐਂਡ ਭੁਪੇਸ਼ ਬਘੇਲ, ਚੀਫ ਮਿਨਿਸਟਰਸ ਆਫ ਰਾਜਸਥਾਨ, ਪੰਜਾਬ ਐਂਡ ਛੱਤੀਸਗੜ੍ਹ ਵਰ ਆਲਸੋ ਪ੍ਰੈਜ਼ੈਂਟ। ਬਾਕੀ ਹੋਰ ਗੱਲਾਂ ਉਹਨੇ ਇਧਰਲੀਆਂ ਉਧਰਲੀਆਂ ਕੀਤੀਆਂ, ਪਰ ਇਸ ਗੱਲ ਨੇ ਭੁਲੇਖਾ ਕੱਢ ਦਿੱਤਾ ਹੈ ਕਿ ਭਾਰਤ ਦੇ ਵਿੱਚ ਕੀ ਹੈ। ਲੇਕਿਨ ਉਹਨੂੰ ਚਾਹੀਦਾ ਤਾਂ ਇਹ ਸੀ ਕਿ ਬੀਜੇਪੀ ਵੈਲਕਮ ਕਰਦੀ ਕਿ ਜੀ ਬਹੁਤ ਸਵਾਗਤ ਕਿ ਤੁਸੀਂ ਮੰਨ ਲਿਆ ਹੁਣ ਕਿ ਸੈਕੂਲਰਿਜ਼ਮ ਨਾਂ ਦਾ ਕੋਈ ਵਰਡ ਨਹੀਂ, ਇਹਨੂੰ ਬਾਹਰ ਕੱਢੋ ਔਰ ਕਨਸਟੀਟਿਊਸ਼ਨ 'ਚੋਂ ਵੀ, ਔਰ ਕਿਉਂਕਿ ਤੁਸੀਂ ਵੀ ਮੰਨ ਲਿਆ। ਤੇ ਲੇਕਿਨ ਜਿਹੜਾ ਬੀਜੇਪੀ ਦਾ ਪੱਖ ਹੈ ਉਹ ਇਹਦੇ ਬਾਵਜੂਦ ਕਿ ਕਾਂਗਰਸ ਪਾਰਟੀ ਅੱਜ ਆਪਣੇ ਆਪ ਨੂੰ ਹਿੰਦੂ ਪਾਰਟੀ ਡਿਕਲੇਅਰ ਕਰ ਰਹੀ ਸੀ, ਉਸ ਜੈਪੁਰ ਦੇ ਇਕੱਠ 'ਚ 3 ਚੀਫ ਮਿਨਿਸਟਰਸ ਦੇ ਬੈਠੇ ਹੈ, ਜਿਨ੍ਹਾਂ ਦੇ ਵਿੱਚ ਇੱਕ ਸਿੱਖ ਚੀਫ ਮਿਨਿਸਟਰ ਹੈ। ਉਹ ਕਹਿ ਰਹੇ ਨੇ ਕਿ ਭਾਈ ਹੁਣ ਅਸੀਂ ਸਾਰੇ ਹੀ ਹਿੰਦੂ, ਹਰ ਕੋਈ ਕਹਿੰਦਾ ਇੱਥੇ ਬੈਠਾ ਹਿੰਦੂ ਹੈ। ਪਰ ਬੀਜੇਪੀ ਦਾ ਜਵਾਬ ਹਰਿਆਣੇ ਦੇ ਮਿਨਿਸਟਰ ਸੁਸ਼ੀਲ ਵਿਜ ਨੇ, ਅਨਿਲ ਵਿਜ ਨੇ ਦਿੱਤਾ। ਉਹਨੇ ਕਿਹਾ, ਅਨਿਲ ਵਿਜ ਕਾਊਂਟਰਸ ਰਾਹੁਲ ਗਾਂਧੀ, ਸੇਜ਼ one who is not a Hindutvadi even if he is a Hindu is a fake Hindu। ਉਹਨੇ ਕਿਹਾ ਵੀ ਉਹ ਹਿੰਦੂ ਫੇਕ ਹੈ, ਝੂਠਾ ਹੈ, ਜਿਹੜਾ ਹਿੰਦੂਵਾਦੀ ਨਹੀਂ ਹੈ ਜਿਹੜਾ। ਔਰ ਉਹਨੇ ਕਿਹਾ ਹਰਿਆਣਾ ਮਿਨਿਸਟਰ ਰਿਐਕਟ, ਉਹਨੇ ਉਹਦੇ ਐਕਸੈਕਟ ਲਫ਼ਜ਼ ਨੇ, one who is not Hindutvadi even though he is a Hindu is a fake Hindu। ਹੁਣ ਉਹ ਰਾਹੁਲ ਗਾਂਧੀ ਸਾਬਤ ਕਰੇ ਵੀ ਉਹ ਜਨੇਊ ਤਾਂ ਉਹਨੇ ਪਹਿਲਾਂ ਵੀ ਦਿਖਾਇਆ ਸੀ, ਔਰ ਇਹ ਕੋਈ ਨਵੀਂ ਗੱਲ ਨਹੀਂ। ਹੁਣ ਤਾਂ ਉਹਨੇ ਆਪਣੇ ਆਪ ਨੂੰ ਤਾਂ ਉਹਨੇ ਹਿੰਦੂ ਪਹਿਲਾਂ ਤੋਂ ਹੀ ਡਿਕਲੇਅਰ ਕੀਤਾ ਹੋਇਆ। ਜਦੋਂ ਉਹਨੇ ਕਿਹਾ ਮੈਂ ਸ਼ਿਵ ਭਗਤ ਹਾਂ, ਜਨੇਊ ਪਾਇਆ, ਜਨੇਊ ਦਿਖਾਇਆ ਉਹਨੇ, ਜਾ ਕੇ ਪੁਸ਼ਕਰ ਦੇ ਮੌਕੇ ਦੇ ਉੱਤੇ ਆਪਣਾ ਕੌਲ ਬ੍ਰਾਹਮਣ ਹੋਣ ਦਾ ਸਰਟੀਫਿਕੇਟ ਕੱਢਿਆ ਕਿ ਜੀ ਮੇਰੇ, ਹਾਲਾਂ ਕੌਲ ਤੂੰ ਕਿਹੜੇ ਪਾਸਿਓਂ ਹੋ ਗਿਆ ਜਾਂ ਬ੍ਰਾਹਮਣ ਕਿਹੜੇ ਪਾਸਿਓਂ ਹੋ ਗਿਆ, ਫਿਰੋਜ਼ ਗਾਂਧੀ ਦਾ ਤੂੰ ਪੁੱਤਰ ਹੈ ਜਿਹੜਾ ਪਾਰਸੀ ਹੈ, ਮਾਂ ਤੇਰੀ ਜਿਹੜੀ ਹੈ ਉਹਦਾ ਜਿਹਦਾ ਤੂੰ ਪੋਤਾ ਹੈ, ਹੁਣ ਇਹਦਾ ਪਿਓ ਜਿਹੜਾ ਉਹ ਰਾਜੀਵ ਦਾ ਪਿਓ ਜਿਹੜਾ ਉਹ ਫਿਰੋਜ਼ ਗਾਂਧੀ। ਸੋ ਜਿਹੜਾ ਮਜ਼ਹਬ ਹੈ ਉੱਥੋਂ ਦੇ ਸਿਸਟਮ 'ਚ ਵੀ ਉਹ ਤਾਂ ਪਿਓ ਦੇ ਨਾਂ ਤੇ ਹੀ ਹੁੰਦਾ। ਸੋ ਜਦੋਂ ਰਾਜੀਵ ਗਾਂਧੀ ਨੇ ਜਿਹੜਾ ਉਸਦੇ ਪਿਓ ਨੇ ਫਿਰੋਜ਼ ਗਾਂਧੀ ਪਾਰਸੀ ਨੇ ਵਿਆਹ ਕੀਤਾ ਇੰਦਰਾ ਗਾਂਧੀ ਨਾਲ, ਉਹ ਤਾਂ ਪਾਰਸੀ ਸੀ, ਉਹਨਾਂ ਰਸਮਾਂ ਨਾਲ ਹੀ ਹੋਇਆ, ਪਾਰਸੀ ਰਸਮਾਂ ਨਾਲ ਜਾਂ ਸਿਵਲ ਮੈਰਿਜ ਹੋਈ। ਉਹ ਤੋਂ ਬਾਅਦ ਨਹਿਰੂ ਨੇ ਡਰਾਮਾ ਜਿਹਾ ਕੀਤਾ, ਵਿਆਹ ਤਾਂ ਉਹਨੇ ਪਹਿਲਾਂ ਕਰ ਲਿਆ ਸੀ। ਸੋ ਉਹ ਤਾਂ ਆਲਰੇਡੀ ਪਾਰਸੀ ਹੋ ਗਈ ਇੰਦਰਾ ਗਾਂਧੀ, ਤੇ ਉਹਨਾਂ ਨੂੰ ਜਿਹੜਾ ਉਹ ਰਾਜੀਵ ਗਾਂਧੀ ਜੰਮਿਆ, ਉਹਨਾਂ ਨੇ ਫਿਰੋਜ਼ ਗਾਂਧੀ ਔਰ ਇੰਦਰਾ ਗਾਂਧੀ ਨੇ, ਤੇ ਰਾਜੀਵ ਗਾਂਧੀ ਨੇ ਤੈਨੂੰ ਜੰਮਿਆ, ਤੂੰ ਕਿਹੜੇ ਪਾਸਿਓਂ ਕੌਲ ਬ੍ਰਾਹਮਣ। ਪਰ ਇਹ ਦੱਸਣ ਦੇ ਲਈ ਇੰਡੀਵਿਜੂਅਲੀ ਉਹਨੇ ਪੁਸ਼ਕਰ ਤੇ ਜਾ ਕੇ, ਪੁਸ਼ਕਰ ਤੀਰਥ ਜਿੱਥੇ ਇਹਨਾਂ ਦਾ ਬ੍ਰਹਮਾ ਦੇ ਨਾਂ ਦਾ ਹੈਗਾ ਰਾਜਸਥਾਨ 'ਚ, ਔਰ ਉਸੇ ਹੀ ਪੁਸ਼ਕਰ ਤੋਂ ਥੋੜ੍ਹੀ ਦੂਰ ਵਿੱਥ ਦੇ ਉੱਤੇ ਜੈਪੁਰ 'ਚ ਖਲੋ ਕੇ ਕਹਿ ਰਿਹਾ ਕਿ ਹੁਣ ਇਸ ਦੇਸ਼ ਦੇ ਰਹਿਣ ਵਾਲੇ ਸਾਰੇ ਹਿੰਦੂ ਨੇ, ਔਰ ਲੜਾਈ ਜਿਹੜੀ ਆ ਉਹ ਹਿੰਦੂਆਂ ਔਰ ਹਿੰਦੂਵਾਦੀਆਂ 'ਚ ਹੈ। ਔਰ ਉਹ ਅਨਿਲ ਵਿਜ ਜਿਹੜਾ ਹੈ ਉਹ ਕਹਿ ਰਿਹਾ ਕਿ ਨਹੀਂ, ਤੂੰ ਜਿਹੜਾ ਇਸ ਮੁਲਕ 'ਚ ਰਹਿਣ ਵਾਲਾ ਆਪਣੇ ਆਪ ਨੂੰ ਹਿੰਦੂਤਵਾਦੀ ਨਹੀਂ ਮੰਨਦਾ, ਉਹ ਫੇਕ ਹਿੰਦੂ ਹੈ। ਸੋ ਹੁਣ ਇਹ ਜਿਹੜੇ ਭੁਲੇਖੇ 'ਚ ਨੇ ਸਿੱਖ ਜਾਂ ਭਾਰਤ ਦਾ 200 ਮਿਲੀਅਨ ਮੁਸਲਮਾਨ ਜਿਹੜੇ ਲਗਾਤਾਰਤਾ ਨਾਲ ਤਿਰੰਗੇ ਨਾਲ ਆਪਣੇ ਆਪ ਨੂੰ ਲਪੇਟ ਲੈਂਦੇ ਨੇ ਹਰ ਮੌਕੇ ਤੇ ਦੱਸਣ ਦੇ ਲਈ ਕਿ ਅਸੀਂ ਪੱਕੇ, ਔਰ ਉਹ ਕੁਰਬਾਨੀਆਂ ਗਣਾਉਂਦੇ ਨੇ ਜੀ ਸਾਡੇ ਪੁਰਖਿਆਂ ਨੇ 1857 'ਚ ਇਹ ਕੁਰਬਾਨੀ ਕੀਤੀ ਔਰ ਫਲਾਣਾ ਢਿਮਕਾ। ਤੁਸੀਂ ਜੋ ਮਰਜ਼ੀ ਕੀਤਾ, ਤੁਹਾਡੇ ਪੁਰਖਿਆਂ ਨੇ ਕੀ ਕੀਤਾ, ਪਰ ਅੱਜ ਈਵਨ ਉਹ ਕਾਂਗਰਸ ਪਾਰਟੀ ਜਿਹੜੀ ਦੋ ਬਾਈ ਨੇਮ ਉਹਨੇ ਆਪਣੇ ਆਪ ਨੂੰ ਘੱਟੋ ਘੱਟ ਸੈਕੂਲਰ ਕਨਸਟੀਟਿਊਸ਼ਨ ਜਾਂ ਸੈਕੂਲਰ ਇੰਡੀਆ ਦਾ ਇੱਕ ਲਬਾਦਾ ਤਾਂ ਰੱਖਿਆ ਹੋਇਆ ਸੀ, ਉਹ ਵੀ ਲਬਾਦਾ ਉਹਨਾਂ ਨੇ ਤਾਰ ਕਰਕੇ ਸੁੱਟ ਦਿੱਤਾ। ਔਰ ਹੁਣ ਭਾਰਤ ਦੀਆਂ ਘੱਟ ਗਿਣਤੀਆਂ ਨੇ ਦੇਖਣਾ, ਭਾਰਤ ਦੇ ਨਕਸ਼ੇ 'ਚ ਕੈਦ ਸਿੱਖਾਂ ਨੇ, ਮੁਸਲਮਾਨਾਂ ਨੇ, ਈਸਾਈਆਂ ਨੇ ਔਰ ਦਲਿਤਾਂ ਨੇ, ਕਿਉਂਕਿ ਦਲਿਤ ਲੀਡਰਸ਼ਿਪ ਵੀ ਅਕਸਰ ਇਹ ਕਹਿੰਦੀ ਹੁੰਦੀ ਹੈ ਕਿ ਜੀ ਤੁਸੀਂ ਜਦੋਂ ਇਹ ਕਹਿੰਦੇ ਹੋ ਸਾਨੂੰ ਨਹੀਂ ਓਵਰਆਲ ਹੀ ਕਿ ਜੀ 800 ਮਿਲੀਅਨ ਹਿੰਦੂ ਨੇ, ਇਹ ਤੁਸੀਂ ਸਾਡੇ ਨਾਲ ਅਨਿਆਂ ਕਰਦੇ ਹੋ, ਅਸੀਂ ਹਿੰਦੂ ਨਹੀਂ, ਔਰ ਇਹ ਤੁਸੀਂ ਜ਼ਬਰਦਸਤੀ ਹਿੰਦੂ ਖਾਤੇ 'ਚ ਪਾਉਂਦੇ ਹੋ। ਹੁਣ ਦੇਖਦੇ ਹਾਂ ਉਹਨਾਂ ਦੀ ਲੀਡਰਸ਼ਿਪ ਕੀ ਕਹਿੰਦੀ ਹੈ। ਅਸੀਂ ਤਾਂ ਆਪਣਿਆਂ ਨੂੰ ਰਿਪੀਟਡਲੀ ਦੱਸ ਹੀ ਰਹੇ ਹਾਂ ਕਿ ਭਾਈ ਇਕੱਲਾ ਇਹ ਨਹੀਂ ਹੈ, ਇਸੇ ਹੀ ਰਾਜਸਥਾਨ 'ਚ ਖਲੋ ਕੇ ਰਾਹੁਲ ਗਾਂਧੀ ਹਿੰਦੂ ਡਿਕਲੇਅਰ ਕਰ ਰਿਹਾ ਭਾਰਤ ਦੇ ਹਰ ਵਸਿੰਦੇ ਨੂੰ, ਔਰ ਨਾਲ ਲੱਗਦੀ ਸਟੇਟ ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਜਬਲਪੁਰ ਪੈਂਦਾ ਕਟਾਣੀ ਜ਼ਿਲ੍ਹੇ 'ਚ, ਉਹਨਾਂ ਦਾ SP ਜਦੋਂ ਕਿ ਗਵਰਨਰ ਨੇ ਆਉਣਾ, ਉਹ 10 ਦਸੰਬਰ ਵਾਲੇ ਦਿਨ ਸਰਕੂਲਰ ਜਿਹੜਾ ਉਹ ਜਾਰੀ ਕਰਕੇ
ਕਹਿ ਰਿਹਾ ਕਿ ਸਿੱਖ ਮੁਸਲਮਾਨ JKLF ਸਿੰਮੀ ਫਲਾਣੀਆਂ ਇਹ ਸਾਰੇ ਦਹਿਸ਼ਤਗਰਦ, ਇਹਨਾਂ ਨੂੰ ਦੂਰ ਰੱਖਿਆ ਜਾਏ, ਇਹਨਾਂ ਨੂੰ ਨੇੜੇ ਨਾ ਲੱਗਣ ਦਿੱਤਾ ਜਾਏ। ਇਹ ਹੁਣ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਜਦੋਂ ਅਸੀਂ ਈਵਨ ਕੱਲ੍ਹ ਦੇ ਮੈਂ ਆਪਣੇ ਐਡਰੈਸ 'ਚ ਵੀ ਕਹੀ ਸੀ ਕਿ ਠੀਕ ਹੈ, ਇੱਕ ਵਾਰ ਹੁੰਦੀ ਹੈ, ਵਾਰ ਦੇ ਵਿੱਚ ਬਹੁਤ ਸਾਰੇ ਮੁਹਾਜ਼ ਤੇ ਬੈਟਲਸ ਲੜੀਆਂ ਜਾਂਦੀਆਂ ਨੇ, ਲੜਾਈਆਂ ਲੜੀਆਂ ਜਾਂਦੀਆਂ। ਕਿਸਾਨ ਸੰਘਰਸ਼ 3 ਖੇਤੀ ਕਾਨੂੰਨਾਂ ਦੇ ਆਉਣ ਤੋਂ ਬਾਅਦ ਇਹ ਇੱਕ ਬੈਟਲ ਸੀ ਜਿਹਨੂੰ ਅਸੀਂ ਆਨਰੇਬਲੀ ਵਿਨ ਕੀਤਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਉਹਨਾਂ ਨੂੰ ਜਿਹਦੇ ਮੋਦੀ ਦੇ ਧੌਣ ਦੇ ਵਿੱਚ ਇੱਕ ਜਿਹੜਾ ਮੋਟਾ ਸਰੀਆ ਫਸਿਆ ਹੋਇਆ ਸੀ ਉਹ ਸਰੀਆ ਕੱਢਿਆ। ਪਰ ਇਹ ਐਂਡ ਆਫ ਦਾ ਸਟਰਗਲ ਨਹੀਂ ਹੈ। ਇਹ ਸਾਨੂੰ ਹੌਸਲਾ ਜ਼ਰੂਰ ਦਿੰਦੀ ਹੈ ਕਿ ਭਾਈ ਅਸੀਂ ਝੁਕਾ ਸਕਦੇ ਹਾਂ, ਪਰ ਸਾਡੀ ਬੈਟਲ ਅਲਟੀਮੇਟਲੀ ਜਿਹੜੀ ਵਾਰ ਦੇ ਰੂਪ 'ਚ ਹੈ ਉਹ ਆਉਣ ਵਾਲੇ ਪੀਰੀਅਡ 'ਚ ਔਰ ਬਹੁਤ ਜਲਦੀ ਆਉਣ ਵਾਲੀ ਹੈ। ਔਰ ਉਹ ਸਾਡੀ ਡੂ ਔਰ ਡਾਈ ਦੀ ਹੈ, ਕਿਉਂਕਿ ਇਹ ਤਾਂ ਇਵੇਂ ਹੀ ਹੈ। ਤੁਹਾਡੇ ਉਹਨਾਂ ਨੇ $100 ਖੋਏ, ਤੁਸੀਂ ਚੀਕ ਪੁਕਾਰ ਕੀਤਾ, ਮਹੀਨੇ 2 ਮਹੀਨੇ ਬਾਅਦ ਤੁਹਾਨੂੰ ਉਹਨਾਂ ਨੇ ਜਿਹੜਾ ਉਹ ਵਾਪਸ ਕਰਤੇ ਮਾਰ ਕੁੱਟ ਕੇ। ਉਹਨਾਂ ਨੇ ਕਿਹਾ ਜੀ ਆਹ ਲਓ, ਉਹ ਤਾਂ ਪਹਿਲਾਂ ਵੀ ਤੁਹਾਡੇ ਸੀ, ਜ਼ਮੀਨਾਂ ਤੁਹਾਡੀਆਂ ਸੀ, ਉਹ ਤਾਂ ਉਹਨਾਂ ਨੇ ਲਿਆਂਦਾ, ਟੈਸਟ ਕੀਤਾ ਸੀ ਵਾਟਰ। ਸੋ ਇਹਨੂੰ ਇੱਕ ਪਾਸੇ ਹੁਣ ਜਿਹੜਾ ਇੱਕ ਇੰਪੋਰਟੈਂਟ ਪਾਰਟ ਬਣਿਆ ਹੋਇਆ ਉਹਦਾ ਨੈਰੇਟਿਵ ਸਿਰਜਣ ਦਾ। ਇੱਕ ਪਾਸੇ ਬੇਸ਼ਰਮ ਉਗਰਾਹਾਂ ਵਰਗੇ ਲੋਕ ਨੇ ਜਿਨ੍ਹਾਂ ਨੂੰ ਅੱਜ ਵੀ ਜੈਕਾਰੇ ਤੋਂ ਨਫ਼ਰਤ ਹੈ। ਹਾਲਾਂ ਜਿਹੜਾ ਸੋਸ਼ਲ ਮੀਡੀਆ ਤੋਂ ਲੈ ਕੇ ਈਵਨ ਟਕੈਤ, ਉਹਨੂੰ ਮੈਂ ਕ੍ਰੈਡਿਟ ਦਿਆਂਗਾ ਕਿ ਭਾਈ ਉਹਨੇ ਹਰ ਥਾਂ ਐਡਮਿਟ ਕੀਤਾ ਕਿ ਗੁਰਦੁਆਰੇ, ਸਿੱਖ ਕੌਮ, ਇਹ ਸਾਰੀਆਂ, ਉਹਨੇ ਕਿਹਾ ਜੀ ਅਸੀਂ ਤਾਂ 300 ਸਾਲ ਦੇ ਵਿਛੜੇ ਭਰਾ ਮਿਲੇ ਆ। ਇਹ ਗੱਲ ਉਹਨੇ ਗਾਜ਼ੀਪੁਰ ਬਾਰਡਰ ਤੇ ਵੀ ਆਪਣੀ ਪਾਰਟਿੰਗ ਸਪੀਚ ਦੇ ਵਿੱਚ ਕਹੀ। ਹਾਲਾਂ 15 ਦਸੰਬਰ ਤੋਂ ਉੱਥੋਂ ਉਹਨਾਂ ਨੇ ਜਾਣਾ ਸ਼ੁਰੂ ਕਰਨਾ ਹੈ। ਲੇਕਿਨ ਇੱਕ ਪਾਸੇ ਉਹ ਇਹ ਸਮਝਦੇ ਨੇ, ਔਰ ਜਿਵੇਂ ਇੱਕ ਸਿੱਖ ਰਾਈਟਰ ਨੇ ਕਿਹਾ ਕਿ ਭਾਈ ਇਹ ਜਿਹੜੇ ਇਸ ਕਿਸਮ ਦੇ ਲੋਕ ਨੇ ਜਿਨ੍ਹਾਂ ਨੇ ਸਿੱਖੀ ਦੀ ਖੂਬਸੂਰਤੀ ਨੂੰ ਦੇਖਿਆ, ਇਹਨੂੰ ਅਸੀਂ ਸਿੱਖ ਤਹਿਜ਼ੀਬ ਦਾ ਹਿੱਸਾ ਹੀ ਮੰਨਾਂਗੇ। ਔਰ ਇੱਕ ਚੰਗੀ ਗੱਲ ਹੈ, ਜਦੋਂ ਮੈਂ ਕੱਲ੍ਹ ਵੀ ਕਿਸੇ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਜਦੋਂ ਕਈ ਕਹਿੰਦੇ ਸੀ ਜੀ ਤੁਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਖਾਲਿਸਤਾਨ ਦੀ ਹੱਦ ਕਹਿੰਦੇ ਹੋ, ਇਹ ਤਾਂ ਸਿੱਖਾਂ ਦਾ ਤਾਂ ਸ਼ੰਭੂ ਤੇ ਮੁੱਕ ਜਾਂਦਾ, ਅੱਗੇ ਤਾਂ ਜਾਟਾਂ ਦੀ ਬੈਲਟ ਹੈ ਹਰਿਆਣਾ ਸਾਰਾ ਗੁੜਗਾਵਾਂ ਤੱਕ। ਤੇ ਹੁਣ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖ ਲਓ, ਹੁਣ ਤਾਂ ਅਜੇ ਤਾਂ ਜਾਟਾਂ ਨੇ 1 ਸਾਲ ਹੀ ਦੇਖਿਆ ਸਿੱਖਾਂ ਨੂੰ। ਉਹਨਾਂ ਨੇ ਕਿਹਾ ਜੀ ਅਸੀਂ ਛੋਟੇ ਭਰਾ ਹਾਂ, ਅਸੀਂ ਹੁਣ ਜਿਹੜਾ ਸਾਨੂੰ ਨਾ ਛੱਡ ਕੇ ਜਾਇਓ, ਹੁਣ ਸਾਨੂੰ ਨਾ ਵਿਛੋੜਿਓ। ਮੈਂ ਕਿਹਾ ਜੀ ਬਾਰਡਰ ਤਾਂ ਜਮਨਾ ਤੱਕ ਡਰਾ ਹੋ ਗਿਆ। ਔਰ ਇਹ ਚੰਗੀ ਗੱਲ ਹੋਏਗੀ ਕਿ ਕਿਸਾਨ ਰੂਪ ਦੇ ਵਿੱਚ ਹੀ ਵੈਸਟਰਨ ਯੂਪੀ ਔਰ ਹਰਿਆਣਾ ਜਿਹੜੇ ਸਮਝਦੇ ਨੇ, ਕਦੇ ਕਿਸੇ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਉਹਨਾਂ ਫੋਰਸਿਸ ਦਾ ਵੀ ਹਿੱਸਾ ਬਣੇ ਸੀ। ਇੱਥੇ ਸੋਨੀਪਤ ਦੇ ਨੇੜੇ 3 ਮਹੀਨੇ ਬੰਦਾ ਸਿੰਘ ਬਹਾਦਰ ਰਹੇ, ਔਰ ਸਰਹੰਦ ਫਤਿਹ ਕਰਨ ਤੋਂ ਪਹਿਲਾਂ ਇਸ ਸਾਰੇ ਏਰੀਏ 'ਚ। ਔਰ ਮੈਨੂੰ ਯਾਦ ਹੈ ਸ਼ਮਸ਼ੇਰ ਸਿੰਘ ਸਾਡੇ ਇੱਕ ਮਿੱਤਰ ਵਰਜੀਨੀਆ 'ਚ ਰਹਿੰਦੇ ਨੇ, ਮੇਰਠ ਯੂਨੀਵਰਸਿਟੀ 'ਚ ਪੜ੍ਹੇ, ਤਾਂ ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਸਾਡੇ ਨਾਲ ਉਹ ਲੜਾਈ ਪੜ੍ਹਾਈ ਵੇਲੇ ਲੋਕਲ ਕਈ ਪਿੰਡਾਂ ਦੇ ਜਾਟ ਵੀ ਸਾਡੇ ਨਾਲ ਹੀ ਹੁੰਦੇ ਸੀ, ਤੇ ਉਹ ਕਹਿੰਦੇ ਸੀ ਵੀ ਅਸੀਂ ਵੀ ਸਿੱਖ ਹਾਂ ਬੰਦਾ ਸਿੰਘ ਬਹਾਦਰ ਦੇ ਵੇਲੇ। ਬਾਕੀ ਕਹਿੰਦੇ ਤੁਸੀਂ ਪੰਜਾਬ ਵਾਲਿਆਂ ਨੇ ਸਾਨੂੰ ਭੁਲਾ ਭਲੂ ਦਿੱਤਾ, ਤੇ ਸਾਡੇ 'ਚੋਂ ਅਸੀਂ ਕੇਸ ਨਹੀਂ ਰੱਖੇ ਜਾਂ ਦੂਜੇ, ਪਰ ਅਜੇ ਵੀ ਸਾਡੇ ਬਜ਼ੁਰਗ ਸਾਨੂੰ ਦੱਸਦੇ ਵੀ ਤੁਸੀਂ ਉਦੋਂ ਦੇ ਸਿੱਖ ਹੋ ਬੰਦਾ ਸਿੰਘ ਬਹਾਦਰ ਦੇ ਵੇਲੇ ਜਿਨ੍ਹਾਂ ਨੇ ਫਤਹ ਕੀਤੀ। ਔਰ ਇਹੀ ਗੱਲ ਜਦੋਂ ਟਕੈਤ ਕਹਿ ਰਿਹਾ ਸੀ ਕਿ ਅਸੀਂ 300 ਸਾਲ ਦੇ ਵਿਛੜੇ ਭਰਾ ਮਿਲੇ, ਔਰ ਉਹ ਰਿਲੇਟ ਕਰ ਰਿਹਾ ਸੀ ਬੰਦਾ ਸਿੰਘ ਬਹਾਦਰ ਦੇ ਨਾਲ। ਸੋ ਮੈਂ ਕਿਹਾ ਜੀ ਦਰਿਆਏ ਜਮਨਾ ਤੋਂ ਵਾਘਾ ਤੱਕ ਬਾਰਡਰ ਤਾਂ ਸਾਡਾ ਡਰਾ ਹੋ ਗਿਆ ਖਾਲਿਸਤਾਨ ਦਾ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਇਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।